ਭਾਰਤ ਦੇ ਵਿੱਚ ਪਰਚਾ ਲੀਕ ਹੋਇਆ ਤੇ ਉਹਨਾਂ ਨੇ ਉਹਨੂੰ ਕੌਮੀ ਬੁਹਰਾਨ ਬਣਾ ਲਿਆ। ਸਾਡੇ ਸ਼ਹਿਰ ਫੈਸਲਾਬਾਦ ਦੇ ਵਿੱਚ ਪਰਚਾ ਲੀਕ ਹੋਇਆ ਤੇ ਅਸੀਂ ਇਹਨੂੰ ਮਾਮੂਲੀ ਗੱਲ ਸਮਝ ਕੇ ਸਿਰਫ ਇੰਨਾ ਕੀਤਾ, ਜਿਹੜਾ ਪਰਚਾ 11 ਤਰੀਕ ਨੂੰ ਹੋਣਾ ਸੀਗਾ ਉਹਨੂੰ 21 ਤਰੀਕ ਨੂੰ ਕਰ ਦਿੱਤਾ। ਇਸ ਤੋਂ ਪਹਿਲੇ ਇਦਾਂ ਦੇ ਸ਼ਿਕਾਇਤ ਵੀ ਮਿਲੇ ਆ ਕਿ ਜਿੰਨੇ ਪਰਚੇ ਹੁਣ ਤੱਕ ਹੋਏ ਸੀਗੇ ਸਾਰੇ ਦੇ ਸਾਰੇ ਲੀਕ ਹੁੰਦੇ ਰਹੇ ਆ। ਅਸੀਂ ਕੀ ਕੀਤਾ, ਅਸੀਂ ਇੱਕ ਕਮੇਟੀ ਬਣਾਈ, ਕਮੇਟੀ ਬਣਾ ਕੇ ਤੇ ਕਮੇਟੀ ਦਾ ਅਜਲਾਸ ਖੇਲਿਆ। ਉਸ ਤੋਂ ਬਾਅਦ ਮਿੱਟੀ ਪਾਓ ਪ੍ਰੋਗਰਾਮ ਕੀਤਾ ਤੇ ਚੁੱਪ ਕਰਕੇ ਬਹਿ ਗਏ। ਇੱਕ ਮੁਕੱਦਮਾ ਦਰਜ ਕਰਵਾਇਆ ਗਿਆ ਥਾਣਾ ਏਅਰਪੋਰਟ ਦੇ ਵਿੱਚ, ਉਹਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ। 3.5 ਲੱਖ ਨਿਆਣਿਆਂ ਦਾ ਮੁਸਤਕਬਲ ਤਬਾਹ ਕਰ ਦਿੱਤਾ, ਲੇਕਿਨ ਅਸੀਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਬੈਠੇ ਹੋਏ ਆ। ਉੱਥੇ ਜਿਹੜਾ ਸੈਕਟਰੀ ਬੋਰਡ ਸੀਗਾ ਉਹਨੂੰ ਜਨਾਬੇ ਵਾਲੀ ਉੱਥੋਂ ਸਾਈਡ ਤੇ ਕਰਕੇ ਡਿਪਟੀ ਡਾਇਰੈਕਟਰ ਕਾਲਜਿਸ ਦੀ ਸੀਟ ਤੇ ਬਿਠਾ ਦਿੱਤਾ ਕਿ ਭਾਜੀ ਤੁਸੀਂ ਇੱਥੇ ਬੈਠੋ, ਤੁਸੀਂ ਪਰਚਾ ਲੀਕ ਕੀਤਾ ਸੀਗਾ। ਉੱਥੇ ਜਿਹੜਾ ਕੰਟਰੋਲਰ ਇਮਤਿਹਾਨ ਸੀਗਾ ਉਹਨੂੰ ਉਸ ਅਹੁਦੇ ਤੋਂ ਲਾ ਕੇ ਦੂਸਰੇ ਅਹੁਦੇ ਤੇ ਬਿਠਾਤਾ ਕਿ ਭਾਜੀ ਤੁਸੀਂ ਇੱਥੇ ਬੈਠੋ, ਤੁਸੀਂ ਇਸ ਸੀਟ ਦੇ ਹੱਕਦਾਰ ਹੋ, ਕਿਉਂਕਿ ਤੁਸੀਂ 3.5 ਲੱਖ ਨਿਆਣੇ ਦੇ ਮੁਸਤਕਬਲ ਦੇ ਨਾਲ ਖੇਲਿਆ ਵਾ। ਲਿਹਾਜ਼ਾ ਤੁਹਾਨੂੰ ਗੱਡੀ ਵੀ ਸਰਕਾਰੀ ਮਿਲੇਗੀ, ਦਫ਼ਤਰ ਵੀ ਸਰਕਾਰੀ ਮਿਲੇਗਾ, ਪ੍ਰੋਟੋਕੋਲ ਵੀ ਮਿਲੇਗਾ। ਤੁਸੀਂ ਬੈਲ ਵਜਾਓਗੇ ਦਰਵਾਜ਼ਾ ਖੁੱਲੇਗਾ, ਜੀ ਸਰ 2 ਕੱਪ ਚਾय ਲੈ ਆਓ, ਮੇਰੇ ਮਹਿਮਾਨ ਆਏ ਆ, ਤੁਹਾਨੂੰ ਸਾਰਾ ਪ੍ਰੋਟੋਕੋਲ ਮਿਲੇਗਾ। ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਇਹ ਆ ਕਿ ਜਨਾਬ ਨੇ ਸਾਡੇ ਨਿਆਣਿਆਂ ਦੇ ਮੁਸਤਕਬਲ ਨੂੰ ਤਬਾਹ ਕੀਤਾ ਵਾ। ਅਸੀਂ ਆਪਣੇ ਨਿਆਣਿਆਂ ਦੇ ਮੁਸਤਕਬਲ ਨੂੰ ਤਬਾਹ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਦੇਣੀਆਂ, ਬਲਕਿ ਉਹਨਾਂ ਨੂੰ ਅਹੁਦਿਆਂ 'ਤੇ ਤਾਇਨਾਤ ਕਰਨਾ ਵਾ। ਤੁਸੀਂ ਇੱਥੇ ਬਹਿ ਕੇ ਕੰਮ ਕਰੋ। ਮੇਰੀ ਗੁਜ਼ਾਰਿਸ਼ ਇਹ ਆ, ਮੈਂ ਆਪਣੇ ਗਵਾਂਢੀ ਮੁਲਕ, ਆਪਣੇ ਦੁਸ਼ਮਣ ਮੁਲਕ ਦਾ ਇਸ ਸੋਹਣੇ ਮੁਲਕ ਦੇ ਨਾਲ ਮੁਕਾਬਲਾ ਨਹੀਂ ਕਰ ਰਿਹਾ, ਲੇਕਿਨ ਮੈਂ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਫੈਸਲਾਬਾਦ ਦੇ 3.5 ਲੱਖ ਨਿਆਣਿਆਂ ਦਾ ਮੁਸਤਕਬਲ ਜਿਨ੍ਹਾਂ ਬੰਦਿਆਂ ਨੇ ਦਾਅ 'ਤੇ ਲਾਇਆ, ਉਹਨਾਂ ਬੰਦਿਆਂ ਨੂੰ ਹੁਣ ਤੱਕ ਅਸੀਂ ਉਲਟਾ ਕਿਉਂ ਨਹੀਂ ਲਟਕਾਇਆ। ਅਗਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਅੱਜ ਮੈਂ ਬਹਿ ਕੇ ਇਹ ਵਲੌਗ ਨਾ ਕਰ ਰਿਹਾ ਹੁੰਦਾ। ਸਾਡੀ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਪੰਜਾਬ ਦੇ ਅੰਦਰ ਬਹੁਤ ਅੱਛਾ ਕੰਮ ਕਰ ਰਹੀ ਹੈ, ਚਾਹੇ ਸੜਕਾਂ ਦਾ ਹੋਵੇ, ਚਾਹੇ ਸੀਵਰੇਜ ਦਾ ਹੋਵੇ, ਚਾਹੇ ਮੈਟਰੋ ਦਾ ਹੋਵੇ, ਚਾਹੇ ਗ੍ਰੀਨ ਬੱਸਾਂ ਦਾ ਹੋਵੇ। ਜਿੰਨੇ ਵੀ ਪ੍ਰੋਜੈਕਟ ਉਹਨੇ ਸ਼ੁਰੂ ਕੀਤੇ ਆ ਸਾਰੇ ਮੁਕੰਮਲ ਕਰਕੇ ਉਹਨੇ ਪੰਜਾਬ ਦਾ ਜਿਹੜਾ ਨਕਸ਼ਾ ਸੀ ਨਾ ਉਹ ਬਦਲ ਦਿੱਤਾ। ਮੇਰੀ ਗੁਜ਼ਾਰਿਸ਼ ਹੈ ਮੈਡਮ, ਇੱਥੇ ਮੈਂ ਕਿਸੇ ਵਜ਼ੀਰ ਕੋਲੋਂ ਅਸਤੀਫਾ ਨਹੀਂ ਮੰਗ ਰਿਹਾ, ਮੈਂ ਆਪਣੇ ਸ਼ਹਿਰ ਫੈਸਲਾਬਾਦ ਦੇ ਨਿਆਣਿਆਂ ਦੇ ਮੁਸਤਕਬਲ ਨੂੰ ਤਬਾਹ ਕਰਨ ਵਾਲਿਆਂ ਦੇ ਜ਼ਿੰਮੇਦਾਰਾਂ ਨੂੰ ਕਟਹਿਰੇ 'ਚ ਲਿਆਉਣਾ ਚਾਹ ਰਿਹਾ ਵਾਂ ਕਿ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ, ਉਹਨਾਂ ਕੋਲ ਪੁੱਛਿਆ ਜਾਵੇ ਕਿ ਜਨਾਬ ਤੁਸੀਂ ਕਿਸ ਤਰ੍ਹਾਂ ਪੇਪਰ ਲੀਕ ਹੋਣ ਦਿੱਤਾ, ਤੁਹਾਡੇ ਹੁੰਦਿਆਂ ਹੋਇਆਂ ਬੋਰਡ ਦੇ ਵਿੱਚੋਂ ਕਿਸ ਤਰ੍ਹਾਂ ਪੇਪਰ ਲੀਕ ਹੋ ਗਿਆ। ਮੇਰਾ ਖਿਆਲ ਆ ਕਿ ਆਇੰਦਾ ਕੋਈ ਜੁਰਤ ਨਹੀਂ ਕਰੇਗਾ ਪੇਪਰ ਲੀਕ ਕਰਨ ਦੀ ਜਾਂ ਇਸ ਤਰ੍ਹਾਂ ਦਾ ਕੰਮ ਕਰਨ ਦੀ। ਸਾਬਕ ਕਮਿਸ਼ਨਰ ਫੈਸਲਾਬਾਦ ਨੇ ਜਦੋਂ ਪੇਪਰ ਲੀਕ ਹੋਏ ਆ ਇੱਕ ਕਮੇਟੀ ਬਣਾਈ ਸੀ। ਹੁਣ ਕਮੇਟੀ ਨੇ ਕੰਮ ਕਿਸ ਤਰ੍ਹਾਂ ਕਰਨਾ ਵਾ, ਕੀ ਕਰਨਾ ਵਾ, ਇੱਥੇ ਜ਼ਰਾ ਗੌਰ ਫਰਮਾਣਾ। ਕਮੇਟੀ ਦੇ ਵਿੱਚ ਸੀ ਇੱਕ ਡਾਇਰੈਕਟਰ ਕਾਲਜਿਸ, ਡਿਪਟੀ ਡਾਇਰੈਕਟਰ ਕਾਲਜਿਸ ਉਹਨਾਂ ਦੇ ਨਾਲ ਕੰਮ ਕਰ ਰਹੇ ਆ, ਜਿਹੜੇ ਉਸ ਟਾਈਮ ਸੈਕਟਰੀ ਬੋਰਡ ਸੀਗੇ। ਹੁਣ ਤੁਸੀਂ ਮੈਨੂੰ ਦੱਸਣਾ ਇਹਨਾਂ ਨੇ ਇਹਦੇ ਵਿੱਚ ਕੀ ਸ਼ਫਾਫੀਅਤ ਲਿਆਣੀ ਆ। ਦੂਸਰਾ ਉਹਦੇ ਵਿੱਚ ਮੈਂਬਰ ਸੀ ਸੀਓ ਐਜੂਕੇਸ਼ਨ, ਸੀਓ ਐਜੂਕੇਸ਼ਨ ਦੇ ਨਾਲ ਅਸਿਸਟੈਂਟ ਡਾਇਰੈਕਟਰ ਸਕੂਲਸ ਕੰਮ ਕਰ ਰਿਹਾ ਵਾ। ਜਿਹੜਾ ਕੰਟਰੋਲਰ ਇਮਤਿਹਾਨ ਸੀ ਉਸ ਟਾਈਮ ਉਹ ਹੈਗਾ ਜੀ ਅਸਿਸਟੈਂਟ ਡਾਇਰੈਕਟਰ ਸਕੂਲਸ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸਣਾ, ਸੀਓ ਐਜੂਕੇਸ਼ਨ ਦੇ ਨਾਲ ਇਸ ਬੰਦੇ ਨੇ ਕੰਮ ਕਰਨਾ ਔਰ ਸਟਿਲ ਕਰ ਰਿਹਾ ਵਾ, ਡਾਇਰੈਕਟਰ ਕਾਲਜਿਸ ਦੇ ਨਾਲ ਉਸ ਬੰਦੇ ਨੇ ਕੰਮ ਕਰਨਾ, ਉਹ ਸਟਿਲ ਕਰ ਰਿਹਾ ਵਾ। ਇਹਨਾਂ ਨੇ ਇਸ ਕੰਮ ਦੇ ਵਿੱਚ ਕਿੱਦਾਂ ਸ਼ਫਾਫੀਅਤ ਲਿਆਣੀ ਆ। ਜਦੋਂ ਇਹ ਕਮੇਟੀ ਬਣੀ ਸੀ ਮੈਂ ਉਸੇ ਟਾਈਮ ਕਿਹਾ ਸੀਗਾ ਕਿ ਇਸ ਕਮੇਟੀ ਦੇ ਵੱਸ ਦਾ ਰੋਗ ਨਹੀਂ ਹੈਗਾ, ਕਿਉਂਕਿ ਪੇਪਰ ਲੀਕ ਹੋਏ ਆ ਸਾਰੇ ਮੋਬਾਈਲ ਦੇ ਜ਼ਰੀਏ। ਮੋਬਾਈਲ ਦਾ ਡਾਟਾ ਰਿਕਵਰ ਕਰਨ ਦੀ ਜ਼ਰੂਰਤ ਹੈਗੀ ਆ, ਮੋਬਾਈਲਾਂ ਦੇ ਉੱਪਰ ਵਰਕ ਕਰਨ ਦੀ ਜ਼ਰੂਰਤ ਹੈਗੀ ਆ। ਇਹਦੇ ਵਾਸਤੇ ਸਾਨੂੰ ਉਹਨਾਂ ਏਜੰਸੀਜ਼ ਦੀ ਮਦਦ ਲੈਣੀ ਪਏਗੀ ਜਿਹੜੀਆਂ ਏਜੰਸੀਆਂ ਇਹਦੇ ਉੱਪਰ ਕੰਮ ਕਰਦੀਆਂ ਨੇ। ਲੇਕਿਨ ਜਨਾਬ ਅਸੀਂ ਤਾਂ ਮਿੱਟੀ ਪਾਣੀ ਸੀ, ਜਦੋਂ ਮਿੱਟੀ ਪਾਣੀ ਹੋਵੇ ਤੇ ਸਭ ਤੋਂ ਕੰਮ ਆਸਾਨ ਹੁੰਦਾ ਵਾ। ਇੱਕ ਕਮੇਟੀ ਬਣਾ ਦਿਓ। 6 ਅਗਸਤ ਨੂੰ ਰਿਜ਼ਲਟ ਆ ਰਿਹਾ ਵਾ, ਇਹਨੂੰ ਅਸੀਂ ਸ਼ਫਾਫ ਕਿਸ ਤਰ੍ਹਾਂ ਕਵਾਂਗੇ। ਇੱਕ ਬੱਚਾ ਦਿਨ ਰਾਤ ਮਿਹਨਤ ਕਰ ਰਿਹਾ, ਇੱਕ ਬੱਚੇ ਦਾ ਵਾਲਿਦ ਬੋਰਡ ਦੇ ਵਿੱਚ ਅਫਸਰ ਲੱਗਾ ਹੋਇਆ, ਇੱਕ ਬੱਚਾ ਉਸ ਅਕੈਡਮੀ ਦੇ ਵਿੱਚ ਜਾਂਦਾ ਵਾ ਜਿੱਥੇ ਉਹਨੂੰ ਪੂਰੇ ਦਾ ਪੂਰਾ ਪੇਪਰ ਮੁਹੱਈਆ ਕਰ ਦਿੱਤਾ ਜਾਂਦਾ ਵਾ। ਇਹ 3 ਬੱਚੇ ਮੁਖਤਲਿਫ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ। ਇੱਕ ਦਾ ਵਾਲਿਦ ਬੋਰਡ ਦੇ ਵਿੱਚ ਲੱਗਾ ਹੋਇਆ ਵਾ, ਇੱਕ ਬੱਚਾ ਅਕੈਡਮੀ ਪੜ੍ਹਦਾ ਪਿਆ ਵਾ। ਹੁਣ ਇਹਨਾਂ ਤਿੰਨਾਂ ਦੀ ਮਿਹਨਤ ਜਿਹੜੀ ਆ ਨਾ ਉਹ ਸਾਨੂੰ ਰਿਜ਼ਲਟ ਦੇ ਵਿੱਚ ਪਤਾ ਲੱਗਣੀ ਆ। ਕਿਸ ਤਰ੍ਹਾਂ ਭਲਾ ਪੇਪਰ ਤਾਂ ਲੀਕ ਹੋ ਗਿਆ।